ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਬੜੀ ਹੀ ਇੰਟਰਸਟਿੰਗ ਇਨਫੋਰਮੇਸ਼ਨ ਲੈ ਕੇ ਆਏ ਹਾਂ ਤੇ ਉਹ ਹੈ ਸਮੁੰਦਰੀ ਤੂਫਾਨਾਂ ਦੇ ਨਾਂ ਰੱਖਣ ਦੇ ਬਾਰੇ ਦੇ ਵਿੱਚ। ਯਾਨੀ ਜਿਹੜੇ ਸਮੁੰਦਰੀ ਤੂਫਾਨ ਹਨ ਉਹਨਾਂ ਦੇ ਨਾਂ ਕੌਣ ਰੱਖਦਾ ਹੈ ਤੇ ਇਹ ਕਿਸ ਤਰੀਕੇ ਦੇ ਨਾਲ ਰੱਖੇ ਜਾਂਦੇ ਨੇ। ਹੁਣ ਸਮੁੰਦਰੀ ਤੂਫਾਨਾਂ ਦੇ ਨਾਂ ਰੱਖਣ ਦੇ ਹਵਾਲੇ ਦੇ ਨਾਲ ਸਾਊਥ ਏਸ਼ੀਆ ਦੇ ਵਿੱਚ ਬਹੁਤ ਸਾਰੇ ਅਜਿਹੇ ਮੁਲਕ ਨੇ ਜਿਨ੍ਹਾਂ ਦਾ ਇੱਕ ਪੈਨਲ ਹੈ ਜਿਹਨੂੰ ਪੀਟੀਸੀ ਯਾਨੀ ਪੈਨਲ ਐਂਡ ਟ੍ਰੋਪੀਕਲ ਸਾਈਕਲੋਨ ਆਖਿਆ ਜਾਂਦਾ ਹੈ। ਹੁਣ ਸ਼ੁਰੂ ਦੇ ਵਿੱਚ ਤੇ ਇਸ ਪੈਨਲ ਦੇ ਵਿੱਚ ਸਿਰਫ 7 ਮੁਲਕ ਸਨ ਜਿਨ੍ਹਾਂ ਦੀ ਤਾਦਾਦ ਹੁਣ ਵੱਧ ਕੇ 13 ਹੋ ਗਈ ਹੈ। ਹੁਣ ਇਹਨਾਂ ਮੁਲਕਾਂ ਦੇ ਵਿੱਚ ਸ਼ਾਮਲ ਨੇ ਜੀ ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਮਿਆਂਮਾਰ, ਥਾਈਲੈਂਡ, ਮਾਲਦੀਵ, ਸ੍ਰੀਲੰਕਾ, ਅਮਾਨ, ਈਰਾਨ, ਸਾਊਦੀ ਅਰਬ ਤੇ ਅਰਬ ਅਮਰਾਤ। ਹੁਣ ਇਹ ਗੱਲ ਸ਼ੁਰੂ ਹੁੰਦੀ ਹੈ ਜੀ 2004 ਤੋਂ ਪਹਿਲਾਂ। ਇਹ ਜਿਹੜੇ ਸਮੁੰਦਰੀ ਤੂਫਾਨ ਨੇ ਇਹਨਾਂ ਦੇ ਨਾਂ ਰੱਖਣ ਦੀ ਕੋਈ ਰੀਤ ਨਹੀਂ ਸੀ, ਕੋਈ ਰਿਵਾਜ ਨਹੀਂ ਸੀ। ਹੁਣ ਤੇ ਤੁਸੀਂ ਵੇਖਦੇ ਹੋ ਕਿ ਅੱਜ ਕੱਲ ਇਹਨਾਂ ਦੇ ਨਾਂ ਵੀ ਹੈਗੇ ਨੇ। ਹੁਣ ਪਾਸਟ ਦੇ ਵਿੱਚ ਯਾਨੀ ਮਾਜ਼ੀ ਦੇ ਵਿੱਚ ਇਹਨਾਂ ਸਮੁੰਦਰੀ ਤੂਫਾਨਾਂ ਨੂੰ ਇਹਨਾਂ ਦੇ ਨੰਬਰਾਂ ਤੋਂ ਯਾਦ ਰੱਖਿਆ ਜਾਂਦਾ ਸੀ। ਹੁਣ ਮਿਸਾਲ ਦੇ ਤੌਰ ਦੇ ਉੱਤੇ 1999 ਦੇ ਵਿੱਚ ਇੱਕ ਸਾਈਕਲੋਨ ਜਿਹੜਾ ਸੀ, ਇੱਕ ਸਮੁੰਦਰੀ ਤੂਫਾਨ ਜਿਹੜਾ ਸੀ, ਪਾਕਿਸਤਾਨ ਦੇ ਸ਼ਹਿਰ ਬਦੀਨ ਤੇ ਠੱਠਾ ਦੇ ਨਾਲ ਆ ਕੇ ਟਕਰਾਇਆ ਸੀ। ਉਸ ਵੇਲੇ ਇਹਦਾ ਨਾਂ 02A ਸੀ ਜਿਹੜਾ ਕਿ ਇਸ ਸੀਜ਼ਨ ਦਾ ਦੂਜਾ ਵੱਡਾ ਤੂਫਾਨ ਸੀ। ਬਾਅਦ ਵਿੱਚ ਜਿਹੜਾ ਇਹ ਮਹਿਕਮਾ ਸੀ ਯਾਨੀ ਪੀਟੀਸੀ ਸੀ, ਇਹਨੇ ਸਾਰੇ ਮੁਲਕਾਂ ਦੇ ਜਿਹੜੇ ਮੌਸਮੀਆਤ ਦੇ ਮਹਿਕਮੇ ਸਨ ਉਹਨਾਂ ਦੇ ਦਰਮਿਆਨ ਦੇ ਵਿੱਚ ਇੱਕ ਕੰਸੈਂਸਸ ਤੈਅ ਕੀਤਾ ਕਿ ਇਹਨਾਂ ਤੂਫਾਨਾਂ ਦੇ ਨਾਂ, ਇਹਨਾਂ ਸਾਈਕਲੋਨਸ ਦੇ ਨਾਂ ਇਹੋ ਜਿਹੇ ਹੋਣੇ ਚਾਹੀਦੇ ਨੇ ਜਿਹੜੇ ਕਿ ਲੋਕਾਂ ਨੂੰ ਯਾਦ ਰੱਖਣ ਦੇ ਵਿੱਚ ਆਸਾਨੀ ਹੋਵੇ। ਯਾਨੀ ਪੀਟੀਸੀ ਦੇ ਜਿਹੜੇ ਰੁਕਨ ਮੁਲਕ ਨੇ ਉਹਨਾਂ ਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਹਰ ਮੁਲਕ ਜਿਹੜਾ ਹੈ ਵਾਰੀ-ਵਾਰੀ ਸਮੁੰਦਰੀ ਤੂਫਾਨਾਂ ਦਾ ਨਾਂ ਰੱਖੇਗਾ। ਇਸ ਤਰੀਕੇ ਦੇ ਨਾਲ 2004 ਦੇ ਵਿੱਚ ਇੱਕ ਲਿਸਟ ਬਣਾਈ ਗਈ ਜਿਹੜੀ ਕਿ 2020 ਤੱਕ ਰਹੀ। ਇਹਦੇ ਵਿੱਚ ਜਿਹੜੇ ਤੂਫਾਨਾਂ ਦੇ ਨਾਂ ਤਜਵੀਜ਼ ਕੀਤੇ ਗਏ ਇਹਨਾਂ ਸਾਰਿਆਂ ਨੂੰ ਉਹਦੇ ਵਿੱਚ ਇਸਤੇਮਾਲ ਕੀਤਾ ਗਿਆ, ਯਾਨੀ ਉਹਨਾਂ ਤੂਫਾਨਾਂ ਦੇ ਨਾਂ ਰੱਖੇ ਗਏ। ਹੁਣ ਪਾਕਿਸਤਾਨ ਨੇ ਇਸ ਲਿਸਟ ਦੇ ਵਿੱਚ ਜਿਹੜੇ ਤੂਫਾਨ ਆਏ ਤੇ ਜਿਹੜੇ ਨਾਂ ਰੱਖੇ ਉਹਨਾਂ ਵਿੱਚ ਸੀ ਫਨੂਸ, ਨਰਗਸ, ਲੈਲਾ, ਨੀਲਮ, ਨੀਲੋਫਰ, ਵਰਦਾ, ਤਿਤਲੀ ਤੇ ਬੁਲਬੁਲ। ਇਹ ਉਹ ਨਾਂ ਸੀ ਜਿਹੜੇ ਪਾਕਿਸਤਾਨ ਨੇ ਰੱਖੇ। ਸਨ 2020 ਦੇ ਵਿੱਚ ਇਸ ਲਿਸਟ ਦਾ ਜਿਹੜਾ ਆਖਰੀ ਨਾਂ ਸੀ ਉਹ ਐਮਫਿਨ ਸੀ। ਇਹ ਤੂਫਾਨ ਜਿਹੜਾ ਸੀ ਇਹ ਖਲੀਜ ਬੰਗਾਲ ਦੇ ਵਿੱਚ ਬਣਿਆ ਸੀ ਤੇ ਇਹਦਾ ਰੁਖ ਜਿਹੜਾ ਸੀ ਉਹ ਇੰਡੀਆ ਵੱਲ ਸੀ। ਉਸ ਤੋਂ ਬਾਅਦ ਪੀਟੀਸੀ ਜਿਹੜਾ ਸੀ, ਜਿਹੜਾ ਯਾਨੀ ਪੈਨਲ ਐਂਡ ਟ੍ਰੋਪੀਕਲ ਸਾਈਕਲੋਨ ਸੀ, ਇਸ ਇਦਾਰੇ ਨੇ 13 ਰੁਕਨ ਮੁਲਕਾਂ ਦੇ ਪਿਛਲੇ ਸਾਲ ਜਿਹੜੇ ਤੂਫਾਨ ਆਏ ਸਨ ਉਹਨਾਂ ਦੀ ਇੱਕ ਨਵੀਂ ਡਿਟੇਲ, ਇੱਕ ਨਵੀਂ ਲਿਸਟ ਜਾਰੀ ਕੀਤੀ। ਹੁਣ ਇਹ ਲਿਸਟ ਕਿਸ ਤਰੀਕੇ ਦੇ ਨਾਲ ਬਣਾਈ ਜਾਂਦੀ ਸੀ, ਇਹਦੇ ਵਿੱਚ ਐਲਫਾਬੈਟਿਕਲੀ ਨਾਂ ਰੱਖੇ ਜਾਂਦੇ ਸਨ ਤੇ ਉਹ ਐਲਫਾਬੈਟ ਅੰਗਰੇਜ਼ੀ ਦੇ ਲਫ਼ਜ਼ਾਂ ਤੋਂ ਲਏ ਗਏ ਸਨ। ਮਿਸਾਲ ਦੇ ਤੌਰ ਤੇ 2020 ਦੇ ਵਿੱਚ ਜਿਹੜੀ ਨਵੀਂ ਲਿਸਟ ਆਈ ਉਹਦੇ ਵਿੱਚ ਪਹਿਲਾ ਨਾਂ ਜਿਹੜਾ ਸੀ ਉਹ ਬੰਗਲਾਦੇਸ਼ ਵੱਲੋਂ ਆਇਆ, ਯਾਨੀ ਉਹ B ਤੋਂ ਸ਼ੁਰੂ ਹੋ ਰਿਹਾ ਸੀ। ਉਹਨੇ ਜਿਹੜਾ ਨਾਂ ਰੱਖਿਆ ਉਹ ਨਸਾਰਗਾ ਸੀ। ਉਸ ਤੋਂ ਬਾਅਦ ਭਾਰਤ, ਈਰਾਨ, ਮਾਲਦੀਵ, ਇਹਨਾਂ ਦਾ ਨੰਬਰ ਆਇਆ, ਯਾਨੀ ਇਹਨਾਂ ਨੇ ਤੂਫਾਨਾਂ ਦੇ ਨਾਂ ਰੱਖੇ। ਇਸ ਤੋਂ ਬਾਅਦ ਮਿਆਂਮਾਰ ਦੀ ਵਾਰੀ ਸੀ ਤੇ ਉਹਨੇ ਆਪਣੇ ਤੂਫਾਨ ਦਾ ਨਾਂ ਜਿਹੜਾ ਸੀ ਉਹ ਤਾਉਤੇ ਰੱਖਿਆ। ਹੁਣ ਇਸ ਤੋਂ ਬਾਅਦ ਵਾਰੀ ਆਈ ਅਮਾਨ ਦੀ ਤੇ ਉਹਨੇ ਜਿਹੜਾ ਨਾਂ ਤਜਵੀਜ਼ ਕੀਤਾ ਸੀ ਉਹ ਯਾਸ ਸੀ। ਇਹਦੇ ਤੋਂ ਬਾਅਦ ਪਾਕਿਸਤਾਨ ਦਾ ਨੰਬਰ ਸੀ ਜਿਹਦਾ ਨਾਂ ਉਹਨੇ ਗੁਲਾਬ ਰੱਖਿਆ। ਯਾਨੀ ਇਹ ਸਾਰੀ ਤਰਤੀਬ ਜੇ ਤੁਸੀਂ ਵੇਖੋ ਤੇ ਇਹ ਅੰਗਰੇਜ਼ੀ ਦੇ ਜਿਹੜੇ ਐਲਫਾਬੈਟਸ ਨੇ ਉਹਨਾਂ ਦੇ ਮੁਤਾਬਕ ਟੁਰੀ ਆ ਰਹੀ ਹੈ। ਪਾਕਿਸਤਾਨ ਨੇ ਪਿਛਲੇ ਸਾਲ ਜਿਹੜੇ ਪੀਟੀਸੀ ਦੀ ਤਰਤੀਬ ਜਿਹੜੀ ਦਿੱਤੀ ਗਈ ਸੀ ਉਹਦੇ ਮੁਤਾਬਕ ਤੂਫਾਨਾਂ ਦੇ ਜਿਹੜੇ ਨਾਂ ਰੱਖੇ ਉਹ ਕੁਝ ਅਜਿਹੇ ਸੀ: ਗੁਲਾਬ, ਅਸਨਾ, ਸਾਹਬ, ਅਫਸ਼ਾਂ, ਮਨਾਹਲ, ਸ਼ੁਜਾਨਾ, ਪਰਵਾਜ਼, ਜ਼ਨਾਟਾ, ਸਰਸਰ, ਬਾਦਬਾਨ, ਸਰਾਬ, ਗੁਲਨਾਰ ਤੇ ਵਾਸਕ। ਹੁਣ ਸਨ 2020 ਦੀ ਜਿਹੜੀ ਲਿਸਟ ਹੈ ਉਹਦੇ ਵਿੱਚ ਜਿਹੜੇ ਸਮੁੰਦਰੀ ਤੂਫਾਨਾਂ ਦੇ ਨਾਂ ਰੱਖੇ ਗਏ ਉਹਦੇ 13 ਕਾਲਮ ਸਨ ਤੇ ਇਹਨਾਂ ਨੂੰ ਵੀ ਅੰਗਰੇਜ਼ੀ ਐਲਫਾਬੈਟ ਦੇ ਮੁਤਾਬਕ ਰੱਖਿਆ ਗਿਆ। ਯਾਨੀ ਹੁਣ ਤੁਸੀਂ ਯਕੀਨਨ ਸਮਝ ਗਏ ਹੋਵੋਗੇ ਭਈ ਜੇ ਕਿਸੇ ਸਮੁੰਦਰ ਦੇ ਤੂਫਾਨ ਦਾ ਨਾਂ ਰੱਖਣਾ ਹੋਵੇ ਤੇ ਕੌਣ ਰੱਖਦਾ ਹੈ ਤੇ ਇਹਦਾ ਤਰੀਕੇਕਾਰ ਕੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ।